ਅੱਛਾ ਨਾ ਹੌਲੀ ਬੋਲ ਕੀ ਗੱਲ ਹੈ ਉਹ ਕੀ ਗੱਲ ਹੈ ਉਹ ਰਾਜਾ ਮੇਰੇ ਕੋਲ ਉਹ ਕੀ ਗੱਲ ਹੈ ਆਮਦ ਸ਼ੇਰ ਨੂੰ ਕੀ ਕੰਮ ਹੈ ਮੈਨੂੰ ਦੱਸ ਚਾਚਾ ਆਮਦ ਸ਼ੇਰ ਕਿਤੇ ਗਿਆ ਹੋਇਆ ਕੰਮ ਕੀ ਹੋਇਆ ਦੱਸ ਤਾਂ ਸਹੀ ਕੀ ਗੱਲ ਕੀ ਹੈ ਕਿਤੇ ਕੰਮ ਗਏ ਮੈਂ ਉਸ ਨਾਲ ਗੱਲ ਕਰਨੀ ਆ ਕੀ ਗੱਲ ਕਰਨੀ ਘਬਰੀ ਹੋਈ ਹੈ ਕਿ ਖੈਰ ਤਾਂ ਹੀ ਚਾਚਾ ਗੱਲ ਦਰਅਸਲ ਇਹ ਹੈ ਕਿ ਜਿਹੜਾ ਆਮਦ ਸ਼ੇਰ ਹੈ ਨਾ ਉਹ ਮੇਰਾ ਘਰ ਵਾਲਾ ਹੈ ਕੀ ਬਕਵਾਸ ਕੀਤੀ बकवास नहीं मैं करती पई मैं सही आंदी पई हां आमद शेर मेरा घर वाला है तेरे घर वाला है हाँ की मेरे नाल चाल पुलिस से लेंदे पई है अहमद शेर मेरे घर वाला है की बकवास करती पई है मैं बकवास नहीं करती पई मैं सही आंदी पई हां ओ मेरा घर वाला मैं उसदी बीवी हां तू उसदी बीवी है ते अगे हुन ताई किथे रहे हो मियां बीवी ओ जिसले हुन मैं ओनु धी दे छड्डी है ते हुन पिया नहीं मेरे घर वाला है मैं ਉਹਦਾ ਮੈਂ ਕੱਲ ਹੋ ਗਿਆ ਅੱਜ ਤੈਨੂੰ ਯਾਦ ਆਇਆ ਮੈਂ ਉਸ ਦੀ ਬੀਵੀ ਆ ਪਹਿਲੀ ਮੈਨੂੰ ਯਾਦ ਨਹੀਂ ਆਇਆ ਮੈਨੂੰ ਪਤਾ ਹੈ ਕਿ ਉਹ ਮੇਰਾ ਘਰ ਵਾਲਾ ਹੈ ਤੇ ਉਸ ਮੇਰੇ ਨਾਲ ਝੂਠ ਬੋਲਿਆ ਉਸ ਮੈਨੂੰ ਦੱਸਿਆ ਵੀ ਨਹੀਂ ਮੈਂ ਤੋਂ ਬਾਅਦ ਕਿ ਉਸ ਨਿਕਾਹ ਕਰ ਲਿਆ ਤੈਨੂੰ ਪਤਾ ਤੇ ਮੇਰੇ ਨਾਲ ਪਲਿਸਟੀ ਕੀਤੀ ਨੇ ਹਾਂ ਨਹੀਂ ਤੈਨੂੰ ਜੋ ਪਤਾ ਹੈ ਬਈ ਮੇਰੇ ਘਰ ਵਾਲਾ ਨਾ ਉਸ ਮੈਨੂੰ ਦੱਸਿਆ ਨਾ ਤੋਏ ਮੈਨੂੰ ਦੱਸਿਆ ਜਿਹੜੇ ਮੈਂ ਨਿਕਾਹ ਉਹਦਾ ਘਰ ਬੈਠਾ ਤੇ ਹੁਣ ਪਿਆ ਨਹੀਂ ਮੇਰਾ ਘਰ ਵਾਲਾ ਤੇ ਉਸ ਕੋਲੋਂ ਪੁੱਛੋ ਮੇਰੇ ਕੋਲੋਂ ਕਿਉਂ ਪੁੱਛਦੇ ਪਿਆ ਕਿ ਉਸ ਤੁਹਾਨੂੰ ਝੂਠ ਕਿਉਂ ਬੋਲਿਆ ਮੇਰੀ ਗੱਲ ਸੁਣ ਕੋਈ ਡਰਾਮਾਬਾਜ਼ੀ ਕਰਨ ਦੀ ਲੋੜ ਨਹੀਂ ਸੱਚੀ ਗੱਲ ਮੈਨੂੰ ਦੱਸ ਚਾ ਇਹ ਰਾਜ਼ ਕੀ ਹੈ ਵਿਚਲਾ ਸਹੀ ਸਹੀ ਮੈਨੂੰ ਦੱਸ ਚਾ ਕੀ ਗੱਲ ਹੈ ਕੀ ਡਰਾਮਾਬਾਜ਼ੀ ਤੁਸੀਂ ਮੇਰੇ ਨਾਲ ਖੇਡਦੇ ਪਏ ਹੋ ਦੋਵੇਂ ਜਣੇ ਡਰਾਮੇਬਾਜ਼ੀ ਤੁਹਾਡੇ ਨਾਲ ਆਮਦ ਸ਼ੇਰ ਖੇਡਦਾ ਪਿਆ ਤੇ ਮੈਨੂੰ ਅਗਲੀ ਗੱਲ ਦਾ ਨਹੀਂ ਪਤਾ ਕਿ ਉਸ ਤੁਹਾਨੂੰ ਝੂਠ ਕਿਉਂ ਬੋਲਿਆ ਇੱਕ ਸਵਾਲ ਤੁਸੀਂ ਉਸ ਤੇ ਕਰਿਆ ਲੇਕਿਨ ਮੈਂ ਤੁਹਾਨੂੰ ਇਹ ਸਿਰਫ ਦੱਸਣਾ ਹੀ ਆ ਕਿ ਉਹ ਮੇਰਾ ਘਰ ਵਾਲਾ ਹੈ ਮੈਂ ਉਸ ਦੀ ਬੀਵੀ ਹਾਂ ਅੱਛਾ ਜਿਸ ਕੱਲ ਮੈਂ ਨਿਕਾਹ ਕੀਤਾ ਪੂਰਾ ਇਲਾਕਾ ਵਿੱਚ ਆਈ ਤੁਹਾਨੂੰ ਕੋਈ ਨਹੀਂ ਪਤਾ ਤੈਨੂੰ ਕੋਈ ਨਹੀਂ ਪਤਾ ਨਿਕਾਹ ਹੁੰਦਾ ਪਿਆ ਉੱਥੇ ਮੈਨੂੰ ਕੀ ਪਤਾ ਮੈਂ ਤਾਂ ਆਪਣੇ ਘਰ ਟੰਗੀਤੀ ਹੋਈ ਆ ਮੈਨੂੰ ਕਿਸੇ ਗੱਲ ਦਾ ਕੋਈ ਨਹੀਂ ਪਤਾ ਮੈਨੂੰ ਤਾਂ ਕਿਸੇ ਆ ਕੇ ਦੱਸਿਆ ਵੀ ਆਮਦ ਸ਼ੇਰ ਨਿਕਾਹ ਕਰ ਲਿਆ ਮੇਰੀ ਗੱਲ ਸੁਣ ਮੈਨੂੰ ਜ਼ਲੀਲ ਤੇ ਖੁਆਰ ਨਾ ਕਰ ਸੱਚੀ ਗੱਲ ਮੈਨੂੰ ਦੱਸ ਚਾ ਵਿਚਲਾ ਰਾਜ਼ ਕੀ ਹੈ ਇਹ ਤੂੰ ਸ਼ਾਦੀशुदा ਕਾਈ ਨੂੰ ਤੇ ਨਾ ਤੂੰ ਆਮਦ ਸ਼ੇਰ ਨਾਲ ਪਰਨੀ ਹੋਈ ਹੈ ਤੇ ਮੈਂ ਤੁਹਾਡੇ ਕੋਲੋਂ ਝੂਠ ਬੋਲ ਕੇ ਕੀ ਲੈਣਾ ਤੁਸੀਂ ਮੈਨੂੰ ਪਹਿਲੇ ਇਹ ਦੱਸੋ ਮੈਂ ਤੁਹਾਨੂੰ ਝੂਠ ਬੋਲਣਾ ਕਿਉਂ ਵੇ ਇਸ ਦੀ ਕੋਈ ਵਜ੍ਹਾ ਤਾਂ ਦੱਸੋ ਉਸ ਲਈ ਕਿੱਥੇ ਆਉਂ ਤੈਨੂੰ ਸਾਰਾ ਕੁਝ ਪਤਾ ਤੁਸੀਂ ਮੇਰੇ ਨਾਲ ਡਰਾਮਾ ਖੇਡਿਆ ਮੈਂ ਉਹ ਜਿਮਨ ਖਾਨ ਆ ਮੈਂ ਤੈਨੂੰ ਪੁੱਠਾ ਟੰਗਣਾ ਤੇ ਉਹਨੂੰ ਵੀ ਪੁੱਠਾ ਟੰਗ ਕੇ ਨਾ ਮੈਂ ਉਹ ਹਸ਼ਰ ਤੁਹਾਡੇ ਦੋਵਾਂ ਦਾ ਕਰਨਾ ਜਿਹੜਾ ਜ਼ਿੰਦਗੀ 'ਚ ਤੁਸੀਂ ਨੇ ਵੇਖੇ ਹੋਏ ਮੈਂ ਤੁਹਾਨੂੰ ਤਾਂ ਕੁਝ ਨਹੀਂ ਆਖ ਸਕਦੀ ਲੇਕਿਨ ਹਾਂ ਆਮਦ ਸ਼ੇਰ ਮੇਰੇ ਨਾਲ ਵਾਅਦਾ ਕੀਤਾ ਨਾ ਤਾਂ ਮੈਂ ਵੇ ਨਹੀਂ ਉਹ ਤੁਹਾਡੀ ਧੀ ਨੂੰ ਕਿਵੇਂ ਵਸਾਇੰਦਾ ਅੱਛਾ ਉਸ ਤੇਰੇ ਨਾਲ ਵਾਅਦਾ ਕੀਤਾ ਤੇ ਮੇਰੇ ਨਾਲ ਉਸ ਕੁਝ ਨਹੀਂ ਕੀਤਾ ਇਹ ਤੁਸੀਂ ਉਹਦੇ ਕੋਲੋਂ ਪੁੱਛਿਆ ਇਸ ਦਾ ਮੈਂ ਤੁਹਾਨੂੰ ਕੀ ਜਵਾਬ ਦੇ ਸਕਦੀ ਹਾਂ ਇਹ ਆਮਦ ਸ਼ੇਰ ਕੋਲ ਪੁੱਛੋ ਜਿਹਦੇ ਨਾਲ ਧੀ ਨੂੰ ਨਿਕਾਹ ਕਰਕੇ ਦਿੱਤਾ ਇਹਨੇ ਠੀਕ ਹੈ ਹੁਣ ਉਹਨੂੰ ਆ ਲੈਣ ਦੇ ਹੁਣ ਵੇਖ ਮੈਂ ਤੁਹਾਡੇ ਦੋਵਾਂ ਨਾਲ ਕਰੇਂਦਾ ਕੀ ਆ ਇਹਦਾ ਮਤਲਬ ਹੈ ਤੁਸੀਂ ਮੇਰੇ ਨਾਲ ਡਰਾਮਾ ਖੇਡਿਆ ਦੋਵਾਂ ਜਣਿਆਂ ਮੈਂ ਕਿਹੜਾ ਤੁਹਾਡੇ ਨਾਲ ਡਰਾਮਾ ਖੇਡਿਆ ਤੇ ਮੈਂ ਤੁਹਾਨੂੰ ਕੀ ਓਏ ਅੱਗੇ ਹੁਣ ਤਾਂ ਇਕੱਠੇ ਰਹੇ ਹੋ ਉਹ ਤਾਂ ਮੈਨੂੰ ਉਸ ਆਖਿਆ ਵੀ ਨਾ ਦੱਸੀ ਮੈਂ ਤੇਰੀ ਬੀਵੀ ਆ ਸਾਡੀ ਸ਼ਾਦੀ ਹਾਂ ਆਏ ਵੇਖਾ ਅਸਲ ਗੱਲ ਆ ਗਈ ਨਾ ਉਸ ਦਿਨ ਆਖਿਆ ਵੀ ਨਾ ਦੱਸੀ ਬਈ ਮੈਂ ਤੇਰੀ ਬੀਵੀ ਆ ਇਹਦਾ ਮਤਲਬ ਹੈ ਇਸ ਪ੍ਰੋਗਰਾਮ ਵਿੱਚ ਇਸ ਡਰਾਮੇ 'ਚ ਤੁਸੀਂ ਦੋਵੇਂ ਜੀ ਸ਼ਾਮਿਲ ਹੋ ਇੰਨੇ ਨਾ ਮੈਂ ਇਸ ਗੱਲ 'ਚ ਕੋਈ ਨਹੀਂ ਸ਼ਾਮਿਲ ਤੇ ਬਾਕੀ ਜੈਸਲ ਆਮਦ ਸ਼ੇਰ ਆ ਜਾਵੇ ਨਾ ਉਸ ਨੂੰ ਮੇਰਾ ਪੈਗਾਮ ਦੇ ਛੜਿਆ ਕਿ ਤੇਰੀ ਬੀਵੀ ਆਈ ਆ ਤਾਂ ਉਸ ਇਹ ਗੱਲ ਕੀਤੀ ਹੈ ਮੇਰੇ ਨਾਲ ਵਾਅਦਾ ਕਰਕੇ ਤੇ ਮੈਨੂੰ ਮੇਰੇ ਨਾਲ ਇੰਜ ਕਰਕੇ ਤੂੰ ਕਿਵੇਂ ਘਰ ਵਸਾਈ ਸੀ ਉਸ ਕਿਵੇਂ ਕੀਤਾ ਨਿਕਾਹ ਮੇਰੇ ਦੱਸੇ ਪੁੱਛੇ ਬਗੈਰ ਹੋ ਅੱਛਾ ਦਫੋ ਜਾ ਮੈਂ ਹੁਣ ਤੁਹਾਡੇ ਦੋਵਾਂ ਦਾ ਰੱਸਾ ਵੱਟ ਲੈਣਾ ਨਿਕਲ ਪਰਾਂ ਨੇ ਮੇਰੇ ਨਾਲ ਕੀ ਡਰਾਮਾ ਖੇਡਿਆ ਦੋਵੇਂ ਮਿਲੇ ਹੋਏ ਨੇ ਸਵਾਣੀ ਮਿਲੋ ਮੇਰੀ ਇਹ ਜਾਇਦਾਦ ਹੜਪ ਕਰਨ ਵਾਸਤੇ ਇਹਨਾਂ ਡਰਾਮਾ ਖੇਡਿਆ ਠੀਕ ਹੈ ਜੀਵਨ ਖਾਨ ਹੁਣ ਤੋਂ ਆਪਣੇ ਕਰਨੀ ਜੋ ਤੇਰੇ ਦਿਲ ਵਿੱਚ ਹੈ ਮੈਂ ਹੁਣੇ ਕਰ ਲਈ सूट बड़ा स्वादी लगदा बता तैनू तेरी पसंद जो है ਹੁਣ ਤਾਂ ਤੂੰ ਯਕੀਨਨ ਖੁਸ਼ ਹੋ ਸੇ ਹੈ ਨਾ ਬਹੁਤ ਜ਼ਿਆਦਾ ਖੁਸ਼ ਆ ਅੱਲਾਹ ਪਾਕ ਨਾ ਮੈਨੂੰ ਹੋਰ ਕੀ ਚਾਹੀਦਾ ਅੱਲਾਹ ਦਾ ਬੰਦਾ ਜੋ ਮੈਂ ਜ਼ਿੰਦਗੀ ਦੇ ਵਿੱਚ ਸੋਚਿਆ ਹੀ ਨਾ ਅੱਲਾਹ ਪਾਕ ਉਹ ਚੀਜ਼ਾਂ ਤੋਂ ਨਵਾਜ਼ਿਆ ਤੇ ਮੈਨੂੰ ਹੋਰ ਕੀ ਚਾਹੀਦਾ ਵੈਸੇ ਨਾ ਅੱਲਾਹ ਪਾਕ ਸਾਡੇ ਇਸ ਰਿਸ਼ਤੇ ਨੂੰ ਕਦੀ ਵੀ ਨਜ਼ਰ ਨਾ ਲਾਵੇ ਔਰ ਅਸੀਂ ਹਮੇਸ਼ਾ ਇੱਕ ਦੂਸਰੇ ਦੇ ਨਾਲ ਰਹੀਏ ਅੱਲਾਹ ਦੇ ਕਿਉਂਕਿ ਜਿਹੜੀ ਨਜ਼ਰ ਆਉਂਦੀ ਹੈ ਨਾ ਉਹ ਬੰਦੇ ਨੂੰ ਖਾ ਜਾਂਦੀ ਹੈ ਬਿਲਕੁਲ ਹੁਣ ਵੇਖ ਲਓ ਨਾ
ਮੈਨੂੰ ਅੱਲਾਹ ਪਾਕ ਜ਼ਮੀਨ ਤੋਂ ਚਾ ਕੇ ਆਸਮਾਨ ਤੇ ਪੜਾ ਛੱਡਿਆ ਤੇ ਜ਼ਹਿਰੀ ਗੱਲ ਹੈ ਬਦ ਨਜ਼ਰ ਜਿਹੜੇ ਬੰਦੇ ਹੁੰਦੇ ਨੇ ਉਹ ਵੀ ਥਈ ਵਧੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਅਰੂਜ ਜਾਂ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਤੇ ਉਹ ਹਾਏ ਹਾਏ ਕਰਿੰਦੇ ਨੇ ਜੇ ਸਿਲ ਬੰਦੇ ਦੀ ਹਾਏ ਨਿਕਲ ਜਾਵੇ ਨਾ ਐਵੇਂ ਸਮਝੋ ਅਗਲੇ ਬੰਦੇ ਦਾ ਕੰਮ ਹੋ ਗਿਆ ਬਿਲਕੁਲ ਤੇ ਬਾਕੀ ਤੇ ਮੈਂ ਤਾਂ ਸਦਕਾ ਦੇਸਾਂ ਦਾ ਉਹ ਦੇਗਾ ਹੀ ਪਕਈ ਸੰਗਿਆ ਮੇਰੀ ਤੇਰੇ ਨਾਲ ਮੈਨੂੰ ਇਹ ਜਾਇਦਾਦ ਕਿਸੇ ਸ਼ਾਇਦ ਹੀ ਕੋਈ ਨਹੀਂ ਜ਼ਰੂਰਤ ਮੇਰੀ ਤੇਰੇ ਨਾਲ ਸ਼ਾਦੀ ਹੋ ਗਈ ਹੈ ਮੇਰੀ ਵਾਸਤੇ ਮੈਂ ਆਣਾ ਇਹ ਬੁੰ ਕੋਚ ਹੈ ਓ ਭੂਆ ਜਿਹੜਾ ਜ਼ਮੀਨ ਤੂੰ ਚਾਹ ਕੇ ਨਾ ਆਪੋ ਕੀ ਹੈ ਅਸਮਾਨ ਤੇ ਸੱਟ ਸਕਦਾ ਹੈ ਨਾ ਉਹ ਅਸਮਾਨ ਤੇ ਚੌਕ ਜ਼ਮੀਨ ਤੇ ਸਟਿੰਦਾ ਉਹ ਤੇ ਮਣਕੇ ਦੇ ਤਰਾ ਟੁੱਟੇ ਆਪੋ ਇੱਕ ਮਿੰਟ ਛੋੜੋ ਨਾ ਚੁੱਪ। ਕੀ ਹੋਇਆ ਕੀ ਚੁੱਪ ਕਰ ਅਬੇ ਤੁਹਾਡਾ ਗੱਲ ਕਰਨ ਦਾ ਕੀ ਕਸੂਰ ਹੈ ਮੇਰਾ ਤੇ ਮੈਂ ਕੀਤਾ ਕੀ ਹੈ ਤੂੰ ਕੁਝ ਨਹੀਂ ਕੀਤਾ ਕੀ ਕੀਤਾ ਨਹੀਂ ਮੇਰਾ ਕਸੂਰ ਕੀ ਤੈਨੂੰ ਅੱਛਾ ਖਾਣਾ ਦਿੱਤਾ ਤੈਨੂੰ ਅੱਛਾ ਪਾਵਣ ਦਿੱਤਾ ਹੈ ਤੈਨੂੰ ਅੱਛਾ ਹਟਾਵਣ ਦਿੱਤਾ ਤੈਨੂੰ ਦੀ ਦਿੱਤੀ ਹੈ ਤੇ ਮੈਂ ਕੀਤਾ ਕੀ ਹੈ ਮੇਰਾ ਕਸੂਰ ਕੀ ਹੈ ਐਵੇਂ ਸ਼ੁਰੂ ਨਾਦੀਆ ਹੋ ਗਿਆ ਇਸ ਬਹੁਤ ਧੋਖਾ ਕੀਤਾ ਤੇਰੇ ਨਾਲ ਕੀ ਧੋਖਾ ਅਬੂ ਦੱਸੋ ਤਾਂ ਬਹੁਤ ਸਹੀ ਵੱਡਾ ਧੋਖਾ ਇਹ ਸ਼ਾਦੀशुदा ਹੈ ਸ਼ਾਦੀशुदा ਜਿਹੜੀ ਸਾਡੇ ਘਰ ਕੰਮ ਕਰੇਦੀ ਹੈ ਸਨਾ ਇਹ ਉਸ ਦਾ ਖਾਵੇਂ ਦੇ ਉਹ ਜਿਹੜੀ ਮੈਂ ਕੰਮ ਵਾਸਤੇ ਰੱਖੀ ਆ ਦਿਆ ਇਹ ਮੀਆਂ ਬੀਵੀ ਦੋਵੇਂ ਰਲੇ ਹੋਏ ਅਮਨ ਸਰ ਇਹ ਸੱਚ ਹੈ ਕਿ ਝੂਠ ਹੈ ਬਿਲਕੁਲ ਮੇਰਾ ਪੁੱਤ ਸੱਚ ਹੈ ਮੈਨੂੰ ਤਾਂ ਕੋਈ ਬੋਲਣ ਦਾ ਕੋਈ ਅੱਲਾ ਦੇ ਬੰਦੇ ਹੋ ਟਾਈਮ ਦਿਓ ਕੋ ਮੈਨੂੰ ਤਾਂ ਆਪਣਾ ਝੂਠਾ ਜਾਂ ਸੱਚਾ ਮੈਨੂੰ ਤਾਂ ਆਪਣੀ ਸੱਚਾਈ ਸਾਬਿਤ ਕਰਨ ਦੀ ਕੋਸ਼ਿਸ਼ ਕਰਨ ਦਿਓ ਤੁਸੀਂ ਮੈਨੂੰ ਇਹ ਦੱਸੋ ਕੋਈ ਵੀ ਔਰਤ ਆ ਕੇ ਮੇਰੇ ਉੱਤੇ ਤੋਹਮਤ ਲਾ ਦਿੰਦੀ ਹੈ ਕਿ ਮੇਰਾ ਉਹਦੇ ਨਾਲ ਨਿਕਾਹ ਹੋਇਆ ਹੋਇਆ ਹੈ ਤੁਸੀਂ ਮੁੜ ਮੰਨ ਜਾਸੋ ਉਹ ਯਾਰ ਕੋਈ ਔਰਤ ਐਡਾ ਵੱਡਾ ਇਲਜ਼ਾਮ ਕਿਉਂ ਲਾ ਸਕਦੀ ਕਿਸੇ ਤੇ ਕਿਉਂਕਿ ਉਹ ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਆ ਮੈਂ ਉਹਨੂੰ ਦੋ ਕੁਝ ਕੇ ਜਵਾਬ ਦਿੱਤਾ ਉਹ ਆਂਦੀਆ ਤੇਰਾ ਇੱਦੇ ਹੁੰਦਾ ਵਦਾ ਤੇ ਮੈਂ ਇੱਦੇ ਕੋਈ ਨਹੀਂ ਹੋਣ ਦੇਣਾ ਮੈਂ ਜਿੱਤੂ ਤੱਕ ਹੋਇਆ ਮੈਂ ਤੇਰਾ ਵਿੰਜਾਵਣਾ ਜੇ ਮੇਰੇ ਨਾਲ ਕਰ ਲਵੇਂ ਤਾਂ ਮੋੜ ਮੈਂ ਰਾਜ਼ੀ ਆ ਮੈਂ ਉਹਨੂੰ ਦੋ ਕੁਝ ਕੇ ਜਵਾਬ ਦਿੱਤਾ ਤੇ ਤੁਸੀਂ ਐਵੇਂ ਆ ਕੇ ਮੇਰਾ ਗਿਰੇਬਾਨ ਨਾਪ ਲਿਆ ਉਹਨੂੰ ਆਖੋ ਮੇਰਾ ਨਿਕਾਹ ਉਹਦੇ ਨਾਲ ਹੋਇਆ ਹੈ ਨਾ ਲਾਇਆ ਵੇ ਗਵਾਹ ਕੋਈ ਲਾਇਆ ਵੇ ਨਿਕਾਹ ਨਾਮਾ ਕਿਦੇ ਇਸੂ ਲਾਇਆ ਵੇ ਇੱਥੇ ਅਮਨ ਸ਼ੇਰ ਅਗਰ ਇਹ ਗੱਲ ਸੱਚ ਨਿਕਲੀ ਅਮਨ ਸ਼ੇਰ ਤੇਰਾ ਹਸ਼ਰ ਕਿਸੇ ਨੇ ਵੇਖਣਾ ਮੈਂ ਨਾਦੀਆ ਥੀ ਆਲੂ ਕੋਈ ਨੂੰ ਤੁਹਾਨੂੰ ਵੇਖਣਾ ਬਹੁਤ ਸ਼ਰਮਿੰਦਗੀ ਆਉਣੀ ਹੈ ਜਦੋਂ ਤੁਹਾਨੂੰ ਪਤਾ ਲੱਗਣਾ ਹੈ ਨਾ ਕਿ ਉਹ ਝੂਠੀ ਔਰਤ ਹੈ ਬਹੁਤ ਸ਼ਰਮਿੰਦਗੀ ਆਉਣੀ ਨੇ ਤੁਸੀਂ ਮੇਰਾ ਗਿਰੇਬਾਨ ਪਹਿਲੇ ਤੇ ਹੀ ਘਰੇ ਚ ਆ ਕੇ ਨਾਪ ਲਿਆ ਇਹਦੇ ਕੋਲ ਮੋੜੀ ਅਮਨ ਪੁੱਛ ਸ਼ੇਰ ਲੈ ਚੁੱਪ। ਇਹਦੇ ਕੋਲ ਮੋੜੀ ਪੁੱਛ ਲੈ ਨਾਦੀਆ ਮੈਂ ਆ ਰਿਹਾ ਅਮਨ ਸਰ ਚਲੋ ਅੱਬੂ ਤਾਂ ਚਲੇ ਗਏ ਹੁਣ ਮੈਨੂੰ ਸਹੀ ਗੱਲ ਦੱਸ ਦੇ ਤੂੰ ਤੇ ਮੈਂ ਮੀਆਂ ਬੀਵੀ ਆ ਜਿਹੜੀ ਵੀ ਗੱਲ ਹੈ ਨਾ ਤੂੰ ਮੈਨੂੰ ਵਾਜ਼ਿਆ ਕਰ ਦੇ ਕਿ ਨਾਦੀਆ ਇਹ ਗੱਲ ਹੈ ਤੇ ਇਹ ਸੱਚ ਹੈ ਨਾਦੀਆ ਕੋ ਮਜ਼ਾਕ ਹੈ ਅੱਲਾ ਦੇ ਬੰਦੇ ਐਂ ਤਰ੍ਹਾਂ ਇੰਜ ਵੀ ਹੋ ਸਕਦਾ ਹੈ ਵੀ ਮੈਂ ਅੱਗੇ ਸ਼ਾਦੀशुदा ਹਾਂ ਤੇ ਆ ਕੇ ਮੁੜ ਤੇਰੇ ਨਾਲ ਐਡਾ ਵੱਡਾ ਖਿਲਵਾੜ ਕਰਾਂ ਸ਼ਾਦੀ ਕੋ ਮਜ਼ਾਕ ਹੁੰਦੀ ਹੈ ਮੈਂ ਤੇਰੀ ਜ਼ਿੰਦਗੀ ਨਾਲ ਖੇਡਣਾ ਹੈ ਭਲਾ ਜੋ ਮੇਰੀ ਵਾਸਤੇ ਇਤਨੀ ਮੁਖਲਿਸ ਹੈ ਸਾਰਾ ਝੂਠ ਹੈ ਐਵੇਂ ਉਸ ਤੋਂ ਮਤ ਲਾਈ ਹੈ ਮੈਂ ਹੁਣ ਇਸ ਔਰਤ ਨਾਲ ਨਾ ਹੁਣ ਮੈਂ ਇਸ ਔਰਤ ਨਾਲ ਆਪ ਜਾ ਕੇ ਮੁਕਦਾ ਐ ਜਿਹੜਾ ਮੇਰੇ ਨਾਲ ਅਮਨ ਸ਼ੇਰ ਮੇਰੀ ਗੱਲ ਸੁਣ ਅਮਨ ਸ਼ੇਰ ਅੱਲਾ ਕਰੇ ਇਹ ਝੂਠ ਹੀ ਹੋਵੇ ਜੇ ਅਗਰ ਇਹ ਸੱਚ ਹੋਇਆ ਤੇ ਮੇਰੇ ਪਿਓ ਤੈਨੂੰ ਜਿੰਦੇ ਜੀ ਮਾਰ ਛੱਡਣਾ ਹੈ। ਉਹਦੀ ਇਤਨੀ ਕਿਵੇਂ ਪਾਵਰ ਹੋਈ ਹੈ ਕਿ ਉਹ ਆ ਕੇ ਐਂ ਦੀ ਗੱਲ ਕਰੇ ਚਲੋ ਟਾਈਮ ਆਇਆ ਨਾ ਤੇ ਵੇਖਿਆ ਜਾਸੀ ਕਿ ਕੀ ਹੁੰਦਾ ਹੈ ਚੰਗਾ ਇਸ ਦਾ ਇਲਾਜ ਜਿਵੇਂ ਮੇਰੇ ਨਾਲ ਕੀਤਾ ਹੈ ਨਾ ਮੈਂ ਵੇਹਨੀਆਂ ਦਾ ਜੁੱਗਾ ਹੁਣ ਕਿਵੇਂ ਵਸਾਈਂਦਾ ਤੇ ਕਿਵੇਂ ਇਹ ਉੱਥੇ ਕੀ ਬਕਵਾਸ ਕਰ ਰਹੇ ਆਈ ਹੈ ਉਹਦੇ ਹੈਂ ਜਿਹੜੀ ਬਕਵਾਸ ਹੋ ਤੈਨੂੰ ਸ਼ਰਮ ਨਹੀਂ ਆਈ ਕਮੀਨੀ ਔਰਤ ਆ ਕੀ ਖੈਰ ਤਾਂ ਹੀ ਕੀ ਮੈਂ ਨਹੀਂ ਤੂੰ ਕਰਕੇ ਚਾਹੁੰਦੀ ਕੀ ਹੈ ਤੂੰ ਇਹ ਦੱਸ ਕੀ ਮੈਂ ਉਹ ਕੀ ਦਾਦੀਆ ਦੇ ਪਿਓ ਨੂੰ ਆਖ ਆਈ ਹੈ ਤੇਰੀ ਮੇਰੀ ਸ਼ਾਦੀ ਹੋਈ ਆਪਸ ਵਿੱਚ ਹਾਂ ਤੇ ਮੈਂ ਸਹੀ ਤਾਂ ਆਖਿਆ ਮੈਂ ਝੂਠ ਮੈਂ ਬੋਲਿਆ ਤੇਰਾ ਮੂੰਹ ਬੰਦ ਛੱਡਣਾ ਐਵੇਂ ਤਾਂ ਮੇਰਾ ਮੂੰਹ ਬੰਦ ਛੱਡਣਾ ਮੈਂ ਸਹੀ ਆਖਿਆ ਹੁਣ ਆਪਣੀ ਵਾਰੀ ਤੈਨੂੰ ਮਰਚਾਂ ਲੱਗਦੀਆਂ ਪਈਆਂ ਤੇ ਕਾਵੜ ਲੱਗੀ ਆਈ ਸੱਚ ਦਾ ਸਾਹਮਣਾ ਨਹੀਂ ਆਉਂਦਾ ਪਿਆ ਸੱਚ ਤਾਂ ਜੋ ਸਾਹਮਣਾ ਕਰਨਾ ਆਣਾ ਤੂੰ ਉਹ ਕਰ ਛੱਡਿਆ ਹੁਣ ਮੈਂ ਤੈਨੂੰ ਇੱਜ਼ਤ ਤੇ ਦਾਣਾ ਦਾ ਆਂਦਾ ਪਿਆ ਕਿ ਜਾ ਉਹਨਾਂ ਨੂੰ ਆਖ ਜੋ ਕੁਝ ਮੈਂ ਆਖ ਕੇ ਆਈ ਆ ਨਾ ਉਹ ਸਾਰਾ ਕੁਝ ਝੂਠ ਹੈ ਕੀ ਹੈ ਕਿ ਮੈਂ ਉਹਨਾਂ ਨੂੰ ਜਾ ਕੇ ਮੈਂ ਝੂਠ ਬੋਲਿਆ ਹਾਂ। ਇਹ ਕਦੀ ਵੀ ਨਹੀਂ ਹੋ ਸਕਦਾ ਸਮਝ ਚਲੋ ਆਈ ਹੈ ਨਾ ਮੋੜ ਇਹ ਨਹੀਂ ਨਾ ਹੋ ਸਕਦਾ ਤੇ ਮੋੜ ਸੋਚ ਲਾ ਕੇ ਉਹ ਮੇਰਾ ਨਹੀਂ ਨਾ ਵਸਣਾ ਤੇ ਵਸਣਾ ਤੇਰਾ ਵੀ ਕੋਈ ਨਹੀਂ ਮੈਂ ਤੈਨੂੰ ਹੀ ਤਲਾਕ ਦੇ ਛੋੜਨੀ ਹੈ ਹਮੇਸ਼ਾ ਵੇਖ ਮੇਰੀ ਗੱਲ ਸੁਣ ਮੈਂ ਤੈਨੂੰ ਆਖਿਆ ਹਾਈ ਵੀ ਤੂੰ ਉਸ ਨਾਲ ਤਲਾਕ ਬਣਾ ਵੀ ਸਾਡੇ ਹਾਲਾਤ ਦੋਵਾਂ ਦੇ ਠੀਕ ਹੋ ਜਾਸਨ ਅਸੀਂ ਘਰ 'ਚ ਖੁਸ਼ ਵਸਾਂ ਤੇ ਮੇਰੇ ਹਾਲਾਤ ਠੀਕ ਹੋ ਗਏ ਨਾ
ਸਾਰੀ ਜ਼ਮੀਨ ਸਾਰੇ ਕੁਝ ਦਾ ਮੈਂ ਮਾਲਕ ਬਣ ਗਿਆ ਨਾ, ਹੋਰ ਮੈਨੂੰ ਕੀ ਚਾਹੀਦਾ? ਮੈਂ ਕਿਤੇ ਜਾਵਾਂ ਮੈਂ ਤੇਰੀ ਕੁਝ ਵੀ ਨਹੀਂ ਲੱਗਦੀ, ਤੂੰ ਤਾਂ ਮੈਨੂੰ ਹੀ ਭੁੱਲ ਗਿਆ। ਮੇਰੀ ਗੱਲ ਸੁਣ ਸਨਾ, ਮੈਂ ਨਹੀਂ ਚਾਹੁੰਦਾ ਕਿ ਆ ਥਾਪੀਆਂ ਤੇ ਇਹਨਾਂ ਚੀਜ਼ਾਂ ਦੇ ਵਿੱਚ ਤੂੰ ਜ਼ਿੰਦਗੀ ਗੁਜ਼ਾਰੇ। ਮੈਂ ਚਾਹੁੰਦਾ ਕਿ ਤੂੰ ਅਯਾਸ਼ੀ ਨਾਲ ਜ਼ਿੰਦਗੀ ਗੁਜ਼ਾਰੇ। ਤੈਨੂੰ ਤੇਰਾ ਹੱਕ ਮਿਲਦਾ ਰਾਸੀ, ਤੈਨੂੰ ਖਰਚਾ ਵੀ ਮਿਲਦਾ ਰਾਸੀ, ਜੋ ਚੀਜ਼ ਦੀ ਤੈਨੂੰ ਜ਼ਰੂਰਤ ਹੈ ਤੈਨੂੰ ਉਹ ਵੀ ਮਿਲਦੀ ਰਾਸੀ। ਤੇ ਕਦੀ ਕਦੀ ਮੈਂ ਵੀ ਆਇਆ ਕਰਸਾਂ, ਪਰ ਮੈਂ ਤੇਰਾ ਹੱਥ ਜੋੜਦਾ ਪਿਉ, ਮਿਹਨਤ ਕਰਦਾ ਪਿਉ, ਜਾ ਕੇ ਉਹਨਾਂ ਨਾਕ ਛੱਡ ਬਈ ਜੋ ਗੱਲ ਹੋਈ ਏ ਉਹ ਝੂਠ ਹੈ, ਸੱਚ ਕੋਈ ਨਹੀਂ ਹੈ। ਮਸ਼ੇਰ ਵੇਖ ਮੇਰੀ ਗੱਲ ਸੁਣ, ਮੈਨੂੰ ਖਰਚਿਆਂ ਦੀ ਨਹੀਂ ਜ਼ਰੂਰਤ, ਮੈਨੂੰ ਤੇਰੀ ਜ਼ਰੂਰਤ ਹੈ। ਤੇ ਮੈਨੂੰ ਅਸਲ ਕਿਉਂ ਗੱਲੇ ਆਈ ਉਹਦੇ, ਕਿਉਂ ਆਖਿਆ ਆਈ ਬਈ ਮੈਨੂੰ ਪੈਸੇ ਦੀ ਜ਼ਰੂਰਤ ਹੈ, ਮੈਨੂੰ ਅਯਾਸ਼ੀ ਦੀ ਜ਼ਰੂਰਤ ਹੈ। ਮੈਂ ਆਪ ਸਾਡੇ ਦੋਵਾਂ ਵਾਸਤੇ ਆਖੇ ਕਿ ਅਸੀਂ ਸੁਖੀ ਹੋ ਜਸਾਂ, ਇਹਦਾ ਇਹ ਤਾਂ ਮਤਲਬ ਨਹੀਂ ਨਾ ਕਿ ਤੂੰ ਸਾਰਾ ਹੀ ਉਸੇ ਦੋਗਾ, ਤੂੰ ਉਸ ਨਾਲ ਨਿਕਾਹ ਕਰ ਲੈ। ਮੈਂ ਕੀ ਗਲਤੀ ਨਾਲ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਤੂੰ ਉਸ ਨਾਲ ਨਿਕਾਹ ਕਰ ਲੈ? ਤੇਰੀ ਨਾ ਲਾਲਚ ਜਾਗ ਗਈ ਆ, ਹੁਣ ਤੇਰੀ ਮੁਹੱਬਤ ਜਾਗੀ ਖਲੋਤੀ ਹੈ। ਮੈਨੂੰ ਨਹੀਂ ਪਤਾ, ਮੈਂ ਖਿਡਾਵਣਾ ਨਹੀਂ ਆ ਬਈ ਜਿਹੜਾ ਕਦੀ ਤੂੰ ਕਿਵੇਂ ਕਾਰ ਛੱਡੇ ਤੇ ਕਦੀ ਕਿਵੇਂ ਕਾਰ ਛੱਡੇ। ਹੁਣ ਇਹ ਨਿਕਾਹ ਹੋ ਗਿਆ ਤੇ ਨਾਦੀਆ ਮੇਰੇ ਨਾਲ ਹਮੇਸ਼ਾ ਰਹਿਣਾ। ਜੇ ਅਗਰ ਤੂੰ ਚਾਹਨੀ ਹੈ ਤੇਰਾ ਮੇਰਾ ਨਿਕਾਹ ਤੇ ਤੂੰ ਅਯਾਸ਼ੀ ਕਰਨਾ ਚਾਹਨੀ ਹੈ ਤਾਂ ਮੋੜ ਇੱਜ਼ਤ ਤੇ ਦਾਨਤ ਨਾਲ ਮੈਂ ਤੈਨੂੰ ਆਖੀ ਜਾਨਾ ਕਿ ਜਾ ਕੇ ਉਹਦੇ ਪਿਓ ਨੂੰ ਆਖੋ ਬਈ ਇਹ ਸਾਰਾ ਕੁਝ ਝੂਠ ਆ। ਜੇ ਨਾ ਆਖਿਓ ਹੀ ਤੇ ਮੋੜ ਜੋ ਤੇਰਾ ਅੰਜਾਮ ਮੈਂ ਕਰਨਾ ਹੈ ਉਹ ਮੋੜ ਦੁਨੀਆ ਵੇਂਦੀ ਰਾਸੀ। ਮਸ਼ੇਰ ਇਹ ਆਪਣੇ ਜ਼ਹਿਨ ਚੋਂ ਤੇ ਦਿਮਾਗ ਚੋਂ ਇਹ ਭੁੱਲ ਕੱਢ ਚਾ ਕੇ ਇਹ ਜਾ ਕੇ ਮੈਂ ਉਹਨਾਂ ਨੂੰ ਆਖਸਾਂ ਕਿ ਉਹ ਮੈਂ ਝੂਠ ਬੋਲਿਆ। ਮਜ਼ੀਦ ਮੈਂ ਉਹਨਾਂ ਨੂੰ ਸੱਚ ਦੱਸੇ ਸੰਗਈ, ਹੋਰ ਸਮਝ ਆਈ? ਅੱਗੇ ਤੋਂ ਉਹਦੇ ਪਿਓ ਨੂੰ ਦੱਸਿਆ ਨਾ, ਹੁਣ ਮੈਂ ਨਾਦੀਆ ਨੂੰ ਦੱਸੇ ਸੰਗਈ। ਚਲੋ ਮੇਰਾ ਮਸ਼ਵਰਾ ਮਾਨੋ, ਮੇਰਾ ਮਸ਼ਵਰਾ ਵੀ ਮਾਨੋ। ਮੈਂ ਤੈਨੂੰ ਦੱਸ ਜਾਣ, ਕੋਈ ਤੇਰਾ ਮੇਰਾ ਨਿਕਾਹ ਕਿਤਾਬੇ ਕੋਈ ਨਹੀਂ ਚੜਿਆ ਹੋਇਆ, ਸਮਝ ਆ ਗਈ? ਤੇਰੇ ਕੋਲੋਂ ਸਬੂਤ ਵਾਸਤੇ ਇਹ ਸਾਬਿਤ ਕਰਨ ਵਾਸਤੇ ਕਿ ਅਮਨ ਸ਼ੇਰ ਨਾਲ ਨਿਕਾਹ ਹੋਇਆ ਐਸਾ ਕੋਈ ਸਬੂਤ ਨਹੀਂ ਹੈ ਇੱਥੇ। ਨਾ ਤਾਂ ਤੇਰੇ ਕੋਲ ਪਿਛਲੇ ਹਨ ਕੋਈ ਰਹਿ ਵੀ ਜਿਹੜੇ ਕਰਾਵਣ ਵਾਲਿਆਂ, ਕੋਈ ਸਬੂਤ ਨਹੀਂ। ਤੇਰਾ ਕਿਸੇ ਯਕੀਨ ਨਾ ਕਰਨਾ ਤੇ ਮੇਰਾ ਯਕੀਨ ਖਰਾਬ ਨਾ ਕਰ ਉਹਨਾਂ ਦੇ ਵਿੱਚ। ਇਹ ਤੇਰੇ ਦਿਮਾਗ ਵਿੱਚ ਭੁੱਲੇ ਤੇ ਇਹ ਘਰ ਚੜ ਕੇ ਮੇਰੇ ਕੋਲ ਸਬੂਤ ਕੋਈ ਨਹੀਂ। ਤੂੰ ਨਾ ਹੀ ਨਾ ਮੰਨੇ, ਤੂੰ ਹੀ ਨਾ ਪੈਰਾਂ ਤੇ ਪਾਣੀ ਆਵਣ ਦਿੱਤਾ ਤੇ ਇੱਕ ਸਬੂਤ ਮੇਰੇ ਕੋਲ ਹੈ ਜਿਹੜਾ ਸਾਫ਼ ਹੈ। ਕਿਹੜਾ? ਤੇਰੀ ਮੇਰੀ ਸ਼ਾਦੀ ਵਾਲੀ ਜਿਹੜੀ ਤਸਵੀਰ ਹੈ ਉਹ ਮੈਂ ਜਾ ਕੇ ਉਹਨਾਂ ਨੂੰ ਵਿਖਾ ਛੜਿਆ ਸਾਂ। ਤੇ ਮੈਂ ਤੈਨੂੰ ਦੱਸੀ ਜਾਣਾ ਕਿ ਮੈਂ ਹੁਣ ਨਾ ਇਹ ਸਭ ਕੁਝ ਹਾਸਲ ਕਰਨ ਵਾਸਤੇ ਉਹ ਤਸਵੀਰ ਵੀ ਮਿਟਾ ਸਕਦਾ ਤੇ ਤੈਨੂੰ ਇਸ ਦੁਨੀਆ ਤੋਂ ਮਿਟਾ ਛੋੜਨਾ। ਇਹ ਮੈਂ ਤੈਨੂੰ ਦੱਸੀ ਜਾਣਾ। ਮਸ਼ੇਰ ਤੂੰ ਪਾਗਲ ਤਾਂ ਹੋ ਗਿਆ, ਇਤਨਾ ਲਾਲਚੀ ਤੂੰ ਕਦੋਂ का हो गया? ਬਹਰਲ ਤੇਰੀ ਕੀ ਗਲਤੀ ਹੈ? ਗਲਤੀ ਤਾਂ ਮੇਰੀ ਹੈ, ਲਾਲਚ ਤਾਂ ਮੇਰੇ ਦਿਮਾਗ ਵਿੱਚ ਆਈ, ਤੈਨੂੰ ਇਸ ਕੰਮ ਤੇ ਲਾਵਣ ਵਾਲੀ ਮੈਂ ਆਮੂ। वालेकुम अस्सलाम। की हाल है माई? ठीक ठाक? तभी तसे तो ठीक है। शुक्र अल्लाह पाक। ओ भाऊ घर दे हालात बहुत खराब हैं ते अम्मी बीमार है, तुहां लवेन आए से। अम्मी बीमार है? ये ओ अल्लाह दे बंदा मेरी गाल सुन, अम्मी बीमार है। मेरा सरदार आज दूवी द्वार दा मुरबे कोई नहीं आया तो मैं उसको पूछ के तो मैं इजाजत लेके आऊं। अम्मी ने आखी भाई आ जा, तबीयत ठीक चौकी खराब है, ढेर सारी खराब है। ढेर सारी खराब तो दवाई शवाई कोई नहीं लेंदी। लेंदी आ खुदा दे बंदे इसे वास्ते मैं अगली और ਤੁਹਾਡਾ 10,000 रुपया कीता है। मैं आखा मैं अम्मी ने दिवा ओदा कोई इलाज होए, मैं 10,000 रुपये दी तबीयत खराब है तो तुसी मोड़ जेड़े कोई पैसा टका है तुसी आप ये बैठ गट के कुत्ते तरह हर बाजार विच बंदे वदे हुंदे। जेबा कोई नहीं करता ला दित्ती है बड़ा अल्लाह पाक कट्टा ना रोंदा है। चलो ठीक है, मैं आ जाना। मैं सरदार तो उन्होंने आखी पूछ के मैं आखी वो आ जांदा। तू जा हाँ लेट पे हुंदी तो हुणे सरदार आवन वाला। हाँ लाए भाई मैं हैरान परेशान जेड़ी जान दा पैसा ही ना दी। जी वालेकुम अस्सलाम। की हाल है जी? करे लगा ठीक, तुस ठीक हो भाई? अल्लाह पाक दी रहमत। सरदार कोई नहीं दी द्वार दा आया बाबू वो थोड़ा काम धंधे गारी बिजी सी। हाल परेशान। अच्छा सचो मैनू वे दस तू जो मालिक मेरे को आई है मैं तो एक गल और सुनदा वदा। हाँ जी वो जेड़ा ओ अमन शेर रखया मुलाजिम नवा या अके ओ जेड़े ओ सन आए उस दा घर वाला है तो उस के निकाह कर ले नादिया नाल। ओ भाई तू भी गरीब बंदा है तो नाले तू साड़ा मुलाजिम है ते दुआ कर के अल्लाह करे शाला एक कूड़ी होवे सच ना ने होवे। ओ मैं तो जदों आया है ना इत्थे मैं तो उदों भी ओदे चालां वेख लईयां बड़ा नखरे वाला तो मैं जिस वक्त बुलावा मैनू आखे मैनू बुलावन दी लोड़ काई नहीं। मैं आखे शक नहीं कोई चांद चढ़े सी ते ओ चांद मन चढ़ गया ना। मैं तो साडा कंजरां दा कदोरी कोई ना जेड़े 6 साल दे धक्के लैंदे सन ते टुक्कर ही कईया ते देंदे हो है।
अच्छा दुआ कर भाई मेरे अब्बू भी तोनु दी दे छड़ी है तो कोई चीज वेख के ही तेरे दित्ती अब्बू होनी दे सी विच ना। अकल कोई नहीं जेड़े डिठे ओ गोड़ तू मिठे ओ वाया चार डंग ते अब्बे ओनु चा 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 के किते ले ਜਾਂਦਾ ਉਹ ਸਾਥ ਚਾਨਣ ਵੇਖਣ ਦੇ ਬਗਲੇ ਤੇ ਮੱਛਾਂ ਦੇ ਟਰਕਾ ਉਹ ਸਿਰੋਂ ਉਹਦੇ ਚਿੱਟੇ ਸੂਟ ਤੇ ਡੇ ਪਿਆ ਤੇ ਨਾ ਸੋ ਪਤਾ ਵੀ ਇਹ ਲੂਸੀ 2 ਟੱਕਿਆਂ ਦਾ ਮੁਲਾਜ਼ਮ ਹੈ ਤੇ ਆਇਆ ਮੇਰੇ ਕੋਲ ਉਹਨੇ ਚੋਣ ਦੀ ਜਦੀ ਤੇ ਸੋ ਰਾਜ ਲਈ ਸੀ अच्छा बस कर तू भी ना ते सुने होना जीवन खान ਮੈਨੂੰ ਥੋੜੇ ਇਸ ਗੱਲ ਦਾ ਵਹਿਮ ਹੈ ਮੇਰਾ ਸਰਦਾਰ ਹੈ ਮੈਂ ਉਹਦੇ ਬੂਹੇ ਤੇ ਪਲੇ ਉਹਦੀ ਘਟਦੀ ਹੈ ਤੇ ਮੇਰੀ ਖੁਦ ਘਟਦੀ ਤੇ ਮੇਰੇ ਪਿਓ ਵੀ ਉਹਨੂੰ ਕੋਈ ਨਹੀਂ ਛੱਡਣਾ ਮੇਰੇ ਪਿਓ ਵੀ ਉਹਨੂੰ ਜਿੰਦਿਆਂ ਜੀ ਮਾਰ ਛੱਡਣਾ ਹੈ ਤੇਰਾ ਪਿਓ ਮੈਂ ਜਾਣਨਾ ਉਸ ਨੂੰ ਤਾਂ ਜਿਹੜਾ ਮਿੱਠੀ ਵਿਖਾਇਓ ਉਸੇ ਦੇ ਮਗਰ ਟੋਰ ਪੰਦੋ ਹੋਇਆ ਐਡਾ ਕਮਲਾ ਹੀ ਕੋਈ ਨਹੀਂ ਕੋਈ ਨਾ ਕੋਈ ਤੇ ਪਾਬੰਦੀ ਲਈ ਉਸ ਸੋ ਦੇ ਕੋਲ ਵਿੰਨਿਆ ਤਾਂ ਨਹੀਂ ਸੋ ਦੇ ਨਾਲ ਬੇਡੀ ਵੱਡੀ ਰਿਸ਼ਤਾ ਅੱਲਾ ਤਾਂ ਖੁਦਾ ਦੇ ਬੰਦਾ ਮੇਰੇ ਘਰ ਤਾਂ ਦਾਣੇ ਮੇਰੀ ਮਾਂ ਹੀ ਬਿਮਾਰ ਹੈ ਤੇ ਕੋਈ ਪੈਸਾ ਦੀ ਹੋਣ ਜੀ ਤੂੰ ਹੱਥੇ ਗੇਮ ਆ ਗਈ ਹੈ ਉਹ ਤਾਂ ਜਿਹੜਾ ਮੇਰਾ ਸਰਦਾਰ ਉਹਨੂੰ ਪਰੇਸ਼ਾਨੀ ਹੈ ਜਾਂ ਖਾਦੀ ਜਾਂਦੀ ਹੈ ਐਡਾ ਕਮਲਾ ਹੋ ਕੋਈ ਨਾ ਕੋਈ ਗੱਲ ਹੋਣੀ ਹੈ ਤੇ ਫੇਰ ਹੀ ਹੈ ਨਾ ਕੁਛ ਨਹੀਂ ਹੁੰਦਾ ਦੁਆ ਕਰ ਸ਼ਾਲਾ ਕੂੜੀ ਹੋ ਸ਼ਾਲਾ ਮੈਂ ਤਾਂ ਨਾ ਕੂੜੇ ਪਰ ਨਹੀਂ ਇਹ ਕੂੜ ਕੋਈ ਨਹੀਂ ਇਹ ਸੱਚੀ ਹੈ ऐसा मन शेर हो ए स्वानु नाथ गाज करने चाहिए मैं तो चुप करके लगा वरते ना ए अमन शेर है मैं तो दी तबीयत वे एक मालूम हो गई है भला दी कुत्ती तो कादी निक्की तो भौक वड्डी ओ जिवें जिवें अमदा गया तेवें वेड़ा ही खिलदा गुदा तुम ही कपड़े चो बाहर निकल गई है ਗੱਲ ਤਾਂ ਤੇਰੀ ਬਾਈ ਵਾਕਿਆ ਹੀ ਠੀਕ ਹੈ ਅਸੀਂ ਖੁਸ਼ ਤੇ ਬੜੇ ਹੋਏ ਆ ਉਹਨੂੰ ਵੇਖ ਕੇ ਸਾਨੂੰ ਕੀ ਪਤਾ ਸੀ ਕਿ ਬੇਈਮਾਨ अल्लाह मैनू परेशानी लगी मैं तो फोड़ा मारदा मैनू की आखना ही है बस मैं पता करन आई हां कि तू कोई काम शम कीता या कोई नहीं कीता बस तैनू भी तनख्वाह दी भी लगी अच्छा ए मेरा तैनू तो सारी मुसीबत इको दम ही आ गई अच्छा तो मेरा वहम सारे ही सानू सरदार ही टकर गया मुलाजिम से नहीं माशाअल्लाह मैं जाके गल कर तो मेरा तने ढेर वहम लगो मैं तो मुरबे वदा तुसे उदला करो जेड़ा ਤੁਹਾਡੇ दाम ते कड़कार घात के वाग गया है करदे पे ओ भी तैनू अगले दाड़े ते 10000 ओए अगा जा तू तो जे सलीम ने ना तेरी मैंने बोली दी समझ आंदी है तू पर के करन दी तोरा बाज वगदी तैनू पैसे ਦੀ ਪਈ ਹੋਈ ਹੁੰਦੀ ਉਹਨੂੰ ਕੂੜ ਪਰਾਲ ਦੀ ਪਈ ਹੁੰਦੀ ਤੁਸੀਂ ਸਾਰੇ काम ने मैं करंदा मैं ਤੁਹਾਡੇ को अल्लाह माफी दे मुफ्ती करना सारी जिंदगी बस कर वाह मैं तो अल्लाह दी शान तो सदका परेंदा टोटा उदे अमन शेर नाल तो लड़ींदा नहीं पिया ते मेरे नाल ही कवियां काप काप के आंदी पई ਤੈਨੂੰ ਮੈਂ ਅੱਜ ਜਵਾਬ ਨਾ ਦਿਵਾਇਆ ਮੈਂ ਅਬੂ ਨਾਲ ਜਾ ਕੇ ਗੱਲ ਕਰਦੀ ਆ ਤੇ ਫੇਰ ਤੂੰ ਆਖੀ ਕਿ ਮਨ ਸ਼ੇਰ ਦੇ ਤਾਨੇ ਮਾਰਦਾ ਪਿਆ ਸੀ ਸਾਨੂੰ ओए लगा जा खा ਪਰੇਸ਼ਾਨ ਹੋਈ ਬੈਠੀ ਹੈ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਅਗਰ ਉਹ ਮੇਰੀ ਬੀਵੀ ਹੁੰਦੀ ਉਹਦੇ ਨਾਲ ਮੇਰਾ ਨਿਕਾਹ ਹੋਇਆ ਹੁੰਦਾ ਇੱਥੇ ਮੈਂ ਵੀ ਕੰਮ ਕਰਦਾ ਵਦਾਮ ਉਹ ਵੀ ਕਰਦੀ ਵਧੀਆ ਉਸ ਪਹਿਲੇ ਕਿਉਂ ਨਹੀਂ ਇਹ ਗੱਲ ਕੀਤੀ ਇਹ ਸ਼ਾਦੀ ਦੀ ਵੀ ਗੱਲਬਾਤ ਚੱਲਦੀ ਰਹੀ ਹੈ ਨਿਕਾਹ ਦੀ ਵੀ ਗੱਲਬਾਤ ਚੱਲਦੀ ਰਹੀ ਹੈ ਉਹਨੂੰ ਵੀ ਇਹਨਾਂ ਗੱਲਾਂ ਦਾ ਪਤਾ ਹੈ ਉਸ ਪਹਿਲੇ ਇਹ ਗੱਲ ਕਿਉਂ ਨਹੀਂ ਕੀਤੀ ਅਮਚੇਰ ਇਸੇ ਗੱਲ ਦੀ ਤਾਂ ਮੈਨੂੰ ਸਮਝ ਨਹੀਂ ਨਾ ਆਉਂਦੀ ਪਈ ਬਾਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕੀ ਗੱਲ ਕਰਨੀ ਆ ਖੈਰ ਹੋਵੇ ਕਰ ਗੱਲ ਕੋਕਣੀ ਤਾਂ ਬੌਕਣੀ ਆਈ ਹੈ ਤੂੰ ਵੱਢਣੀ ਆਈ ਹੈ ਸਾਨੂੰ ਹੋਰ ਕੋਈ ਨੂੰ ਇੱਥੇ ਕੰਮ ਕਰਨ ਅਮਚੇਰ ਇੱਕ ਮਿੰਟ ਚੁੱਪ ਚਾ ਕਰ ਜੇ ਕੀ ਨਾਲ ਬਵਾਈ ਬੈਠੇ ਹੋ ਨਾ, ਇਹ ਤੁਹਾਡਾ ਬੰਦਾ ਨਹੀਂ ਹੈ ਇਹ ਪੂਰਾ ਸੱਪ ਹੈ ਤੇ ਇਹ ਤੁਹਾਡੇ ਨਾਲ ਸਿਰਫ ਤੁਹਾਡੀ ਜਾਇਦਾਦ ਪੈਸੇ ਭੋਏ ਜ਼ਮੀਨ ਉਸ ਵਾਸਤੇ ਵਧਾ ਹੋਇਆ ਹੈ ਹਾਂ ਆਪਣੀ ਗੱਲ ਵੀ ਦੱਸੋ ਮੈਨੂੰ ਤਰਲੇ ਕਰਨੀਆਂ ਵਾਸਤੇ ਗਤਨੀਆਂ ਮੇਰੇ ਨਾਲ ਨਿਕਾਹ ਕਰ ਮੈਂ ਤੈਨੂੰ ਗਾਹ ਨਹੀਂ ਗੱਤਿਆ ਆ ਮੈਂ ਸ਼ੇਰ ਕੀ ਬਕਵਾਸ ਕਰਦਾ ਪਿਆ ਤੂੰ ਮੇਰਾ ਘਰ ਵਾਲਾ ਮੈਂ ਤੇਰੀ ਬੀਵੀ ਆ ਮੈਂ ਤੈਨੂੰ ਇਹ ਗੱਲ ਕਿਉਂ ਕਰਨੀ ਬਕਵਾਸ ਆ ਬੰਦ ਕਰ ਕਿਤੇ ਹੀ ਨਿਕਾਹ ਨਾ ਮਲਾਇਆ ਹੋਰ एक मिनट ठहर जा ਕੀ ਆਖੀ ਦੁਬਾਰਾ ਜ਼ਰਾ ਰਿਪੀਟ ਕਰੀ ਇਹ ਮੇਰਾ ਘਰ ਵਾਲਾ ਹੈ ਬਾਜੀ ਮੈਂ ਝੂਠ ਕਿਉਂ ਬੋਲਣਾ ਹੈ ਅੱਛਾ ਇਹ ਜੋ ਤੇਰਾ ਘਰ ਆਲਾ ਤੇ ਜਿਸ ਟਾਈਮ ਪਹਿਲੇ ਦਿਨ ਨੇ ਸਾਡੇ ਘਰ ਆਇਆ ਹੈ ਜਾਂ ਤੂੰ ਆਈ ਹੈ ਉਸ ਟਾਈਮ ਤੂੰ ਕਿਉਂ ਨਹੀਂ ਦੱਸਿਆ ਵੀ ਇਹ ਮੇਰਾ ਘਰ ਆਲਾ ਹੈ ਇਸ ਦੀ ਵਜ੍ਹਾ ਤੋਂ ਮੈਂ ਨਹੀਂ ਪਹਿਲੇ ਮੈਨੂੰ ਜਿਹੜੀ ਗੱਲ ਮੈਂ ਕੀਤੀ ਹੈ ਉਸ ਦਾ ਮੈਨੂੰ ਜਵਾਬ ਇਸ ਦੇਣਾ ਗੱਲ ਦਾ ਦੇ ਜਾ ਹੁਣ ਤੈਨੂੰ ਇਹ ਘਰ ਵਾਲਾ ਯਾਦ ਆਇਆ ਖਲੋਤਾ ਹੈ ਲੇਕਿਨ ਮੈਨੂੰ ਨਾ ਹੋਣਾ ਪਤਾ ਬਾਜੀ ਕਿ ਇਸ ਹੱਦ ਤੱਕ ਕਪੜ ਜਾਵਣਾ ਹੈ। ਇਸ ਮੈਨੂੰ ਆਪਣੀ ਸੱਚਾਈ ਦੱਸ ਛੋੜੀਏ ਵੀ ਤੂੰ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ ਤੇ ਇਹ ਮੰਨਿਆ ਨਹੀਂ ਤੇ ਇਸ ਵਜ੍ਹਾ ਤੋਂ ਤੂੰ ਇਹਦੇ ਤੇ ਇਹ ਇਲਜ਼ਾਮ ਲੈਂਦੀ ਪਈ ਹੈ ਔਰ ਤੂੰ ਇਹਨੂੰ ਇਹ ਵੀ ਆਖਿਆ ਵੀ ਮੈਂ ਤੇਰੀ ਨਾਦੀਆ ਨਾਲ ਸ਼ਾਦੀ ਕੋਈ ਨਹੀਂ ਹੋਣ ਦੇ ਬਾਜੀ ਐਸੀ ਕੋਈ ਗੱਲ ਨਹੀਂ ਮੈਂ ਝੂਠ ਕਿਉਂ ਬੋਲਣਾ ਇਹ ਤਾਂ ਮੇਰਾ ਅੱਗੇ ਹੀ ਘਰ ਵਾਲਾ ਤੂੰ ਤਾਂ ਝੂਠੀ ਹੈ ਨਾ ਝੂਠ ਤਾਂ ਤੇਰਾ ਇੱਥੋਂ ਹੀ ਪਤਾ ਲੱਗਦਾ ਪਿਆ ਵੀ ਅਗਰ ਤੂੰ ਐਡੀ ਸੱਚੀ ਹੋਵੇਂ ਆ ਤੇ ਤੈਨੂੰ ਜੋ ਮੈਂ ਆਖਿਆ ਆਪਣੇ ਘਰ ਵਾਲੇ ਦਾ ਆਈਡੀ ਕਾਰਡ ਲੈ ਕੇ ਆ ਤੇ ਤਾਂ ਮੈਂ ਤੈਨੂੰ ਰੱਖਣਾ ਤੋ ਆਖਿਆ ਮੈਨੂੰ ਆਈਡੀ ਕਾਰਡ ਮਿਲਦਾ ਹੀ ਨਹੀਂ ਪਿਆ ਮੇਰਾ ਆਈਡੀ ਕਾਰਡ ਕੀਤਾ ਹੀ ਐਸਾ ਕਹਿ ਕਿ ਮੇਰਾ ਆਈਡੀ ਕਾਰਡ ਉਹਦੇ ਨਾਲ ਲੈ ਕੇ ਜਾ ਕਿਉਂ ਮੈਂ ਕਿਉਂ ਮਨਾ ਕਰਨਾ ਜਿਹੜੇ ਇਹ ਫਿਲਮਾਂ ਤੇ ਇਹ ਡਰਾਮੇ ਤੂੰ ਕਰਦੀ ਪਈ ਹੈ ਨਾ ਬਿਹਤਰ ਹੈ ਇਹਨਾਂ ਤੋਂ ਬਾਜ਼ ਆ ਜਾ ਤੇ ਹਾਂ ਇੱਕ ਗੱਲ ਮੈਂ ਤੈਨੂੰ ਹੋਰ ਕਰ ਦੇਵਾਂ ਅਗਰ ਤੇਰੇ ਕੋਲ ਪ੍ਰੂਫ ਹੈ ਨਾ ਕੋਈ ਉਹ ਮੇਰੇ ਸਾਹਮਣੇ ਲੈ ਕੇ ਆ ਮੋੜ ਜਿਹੜੀ ਸਜ਼ਾ ਇਹਨੂੰ ਮੈਂ ਦੇਵਣੀ ਹੈ ਨਾ ਉਹ ਪੂਰੇ ਜੱਗ ਵੇਖਣੀ ਹੈ
ठीक हो तो गया तू भी वेख से ठीक हो गया तू जो बाजी सच्ची है ना तो तू प्रूफ लेके आ ना हाँ मेरे को प्रूफ है निकाह दा प्रूफ लेके आ उस तो बाद कोई और प्रूफ है ਉਹ ਲੈ ਕੇ ਆ ਬਾਜੀ, ਕੋਈ ਤਾਂ ਤੇਰੇ ਕੋਲ ਹੋਣਾ ਹੈ ਹੈ ਨਾ ਮੇਰੇ ਕੋਲ ਕਿਉਂਕਿ ਇਹ proof। ਤੇਰਾ ਘਰ ਵਾਲਾ ਹੈ बाजी है मेरे को प्रूफ तो मैं थानू प्रूफ ਬਾਕੀ ਕੋਈ ਚੀਜ਼ ਵੀ ਰਲ ਮਿਲ ਸਕਦੀ ਹੈ ਨਿਕਾਹ ਨਹੀਂ ਰਲ ਸਕਦਾ ਤੇ ਨਾ ਉਹ ਝੂਠਾ ਹੋ ਸਕਦਾ तू ना बाकी ड्रामे लाई अपनी निकाह। बंद रख हुनो अपनी बकवास हुन बंद रख ਜਦ ਤਾਈਂ ਨਾ ਇਹ ਨਾ ਹੋਵੇ ਭਈ ਤੂੰ ਕੋਈ ਔਰ ਉਪਰ ਮੇਰੀ ਤਸਵੀਰ ਰਲਾ ਕੇ ਤੇ ਮੈਚ ਕਰਕੇ ਲੈ ਕੇ ਆ ਜਾਵੇਂ ਜਾਂ ਕੋਈ ਐਸੀ ਵੈਸੀ ਹਰਕਤ ਕਰੇ पहले एडवांस हो गया तू ਹਾਂ ਅੱਗਾ ਜਾ। ਐਡਵਾਂਸ ਨਹੀਂ ਹੋ ਗਿਆ ਇਹ ਗੱਲ ਮੈਂ ਤੇਰੇ ਨਾਲ ਕਰੂ ਆਮੋ ਲੇਕਿਨ ਉਸ ਕਰ ਛੱਡੀਏ ਅੱਜ ਦਾ ਜਿਹੜਾ ਦੌਰ ਚੱਲਦਾ ਪਿਆ ਨਾ ਤਸਵੀਰਾਂ ਨਾਲ ਤਸਵੀਰਾਂ ਅਟੈਚ ਵੀ ਹੋ ਜਾਂਦੀਆਂ ਔਰ ਜਿਹੜੀਆਂ ਫੇਕ ਚੀਜ਼ਾਂ ਹੋਵੇਂ ਨਾ ਉਹਨਾਂ ਦਾ ਪਤਾ ਵਾਜ਼ਿਆ ਤੌਰ ਤੇ ਲੱਗ ਜਾਂਦਾ ਹਾਂ ਬਾਜੀ। ਹਾਂ ਅਗਰ ਤੂੰ ਫੇਕ ਕੋਈ ਚੀਜ਼ ਲੈ ਕੇ ਆਈ ਤੇ ਜਿਹੜੀ ਸਜ਼ਾ ਮੈਂ ਇਹਨੂੰ ਦੇਣੀ ਆ ਨਾ ਉਹ ਮੁੜ ਮੈਂ ਤੈਨੂੰ ਦੇਣੀ ठीक हो गया मेनू कबूल अगर मैं झूठी हुई हूं अगर वो फेक होई ते मुड़ थोड़ियां जुतियां ते मेरा सिर मेनू कोई मसला ही नहीं ਉਹ ਤੂੰ ਨਾ ਦੱਸ ਹਾਂ। ਉਹ ਮੈਨੂੰ ਪਤਾ ਹੈ ठीक है मैं ਦੋਵਾਂ ਘਰਾਂ ਚ ਜਿਹੜਾ ਬੰਦਾ ਕੂੜਾ ਹੋਇਆ ਨਾ ਉਸ ਦੀ ਸਜ਼ਾ ਮੈਂ ਬਹੁਤ ਅੱਛੇ ਤਰੀਕੇ ਨਾਲ ਸੋਚੀ ਹੋਈ ਹੈ ਔਰ ਮੈਂ ਉਹਨੂੰ ਉਹ ਹੀ ਦੇਣੀ ਹੈ आ मैं शेरो हाली भी टाइम नहीं सोच रहा ਚੱਲ ਦਫਾ ਹੋ ਬਾਹਰ। सच्ची सारी गल ਡਰਾਮੇ ਸ਼ੁਰੂ ਕੀਤੀ ਖਲੋਤੀ ਹੈ ਮੋੜ चलो ठीक है हुन तू मंदा ना ਅੱਜ ਤੋਂ ਬਾਅਦ ਤੋਂ ਕੰਮ ਤੇ ਨਹੀਂ ਆਉਣਾ ਇੱਥੇ ਤੇਰੀ ਜ਼ਰੂਰਤ ਹੀ ਨਹੀਂ ਤੈਨੂੰ ਸਾਨੂੰ ਜਦੋਂ ਮੈਂ ਜੋ ਆਖ ਛੜਿਆ ਮੋੜ ਤੇਰਾ ਉਹਦੇ ਨਾਲ ਤਨਾਜ਼ਰਾ ਲਾਉਣਾ ਬਣਦਾ ਹੈ। ठीक है मैं सबूत लेके आउणा ਚੱਕੇ ਦੀ ਔਰਤ ਤੇ ਖਾ ਬਿੰਦੀ ਹੈ ਵੱਡੇ ਵੱਡੇ ਹੁਣ ਜਿਹੜੀ ਸਾਰੀ ਗੱਲ ਹੈ ਨਾ ਇਹ ਪ੍ਰੂਫ ਆਵਣ ਤੋਂ ਬਾਅਦ ਹੀ ਹੋਸੀ ਉਸ ਤੋਂ ਪਹਿਲੇ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਤੇ ਨਾ ਮੈਂ ਤੈਨੂੰ ਚੰਗਾ ਭਲਾ ਸਾਡਾ ਆਪਸ ਵਿੱਚ ਰਿਸ਼ਤਾ ਹੈ ਇਤਮਾਦ ਦਾ ਬਣਿਆ ਇਸ ਔਰਤ ਖਰਾਬ ਕਰ ਛੱਡਿਆ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਮੈਂ ਤੈਨੂੰ ਕਰਨੀ ਆ ਉਹ ਮੈਂ ਕਰ ਛੱਡੀ ਹੈ ਬਸ ਬਾਤ ਖਤਮ ਮੇਰੀ ਜ਼ਿੰਦਗੀ ਇਸ ਨਾ ਇਹ ਜ਼ਹਿਰ ਕੋਲੀ ਖਲੋਤੀ ਹੈ। ਇਹਦਾ ਮੈਂ ਹੁਣ ਇਲਾਜ ਕਰ ਲੈਣਾ ਹੁਣ ਮੈਂ ਲੈ ਕੇ ਜਾਨੀ ਹੈ ਨਾ ਪ੍ਰੂਫ ਤੈਨੂੰ ਪਤਾ ਲੱਗ ਸੀ ਕਿ ਕਿਵੇਂ ਨਹੀਂ ਮੰਨਦਾ ਮੇਰੀ ਸ਼ਾਦੀ ਕੋਈ ਨਹੀਂ ਹੋਈ ਪਤਾ ਨਹੀਂ ਮੈਂ ਆਪਣਾ ਮੋਬਾਈਲ ਕਿਤੇ ਰੱਖ ਛੜਿਆ ਯਾਰ ਮੋਬਾਈਲ ਲੱਭਦੀ ਵਧੀ हाँ मोबाइल ही लभ दे तो तू क्यों डड होया खलोता है मोबाइल चूना तेरा मोबाइल वैसे की मतलब चूना लेकिन एडा भी पक्का कोई ना पहली जो एट मारी है ना ओंदा पैनाल शैनाल हरशा चोरी चोरी हो गई मतलब तो मेरा फोन बंद चढ़िया है टोटे टोटे करके ते मुड़ अगं गल उत्थे ही नहीं रहन दित्ती उत्ते पेट्रोल वगा के ते ओनू अग ला छड्डी है आमशे तू कितना घटिया है तू मेरा फोन के बने उस तरह की मजा है ਉਹ ਤਸਵੀਰਾਂ ਨਾ ਸਬੂਤ ਪਰੋ ਮੈਨੂੰ ਨਿਕਾਰਾ ਕਰਨ ਵਾਸਤੇ ਨਾ ਤੇਰੇ ਕੋਲ ਸਬੂਤ ਉਹ ਤਸਵੀਰ ਆ ਹਾਂ ਹੁਣ ਨਾ ਰਿਹਾ ਮੋਬਾਈਲ ਤੇ ਨਾ ਰਹੀ ਤਸਵੀਰ ਹੁਣ ਕੀ ਕਰ ਸੇਂਗੇ आमशे तेनू की हो ਤੈਨੂੰ गया ਮੈਂ तू ਕਿੰਨਾ ਇੱਜ਼ਤ ਨਾਲ ਸਮਝਾਇਆ ਪਿਆਰ ਨਾਲ ਸਮਝਾਇਆ ਕਿ ਆਪਣੀ ਗੱਲ ਜਿਹੜੀ ਹੈ ਨਾ ਉਸ ਤੋਂ ਪਿੱਛਾ ਹਟਿਆ ਜੋ ਉੱਥੇ ਬਕਵਾਸ ਕਰ ਰਿਹਾ ਹੈ ਆਖ ਛੱਡ ਜਾ ਕੇ ਕਿ ਇਹ ਗਲਤ ਆ ਤੇਰਾ ਮੇਰਾ ਕੋਈ ਨਿਕਾਹ ਨਹੀਂ ਇਤਨਾ ਹੀ ਆਖਣਾ ਆਇਓ ਨਾ ਮੈਂ ਤੇਰੇ ਨਾਲ ਬਿਲਕੁਲ ਉਵੇਂ ਰਵਾਂ ਜਿਵੇਂ ਪਹਿਲੇ ਆਮ ਤੈਨੂੰ ਪੈਸਾ ਖਰਚਾ ਸਭ ਕੁਝ ਦਿੱਤੀ ਰੱਖਾਂ ਲੇਕਿਨ ਤੂੰ ਮੈਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਹੁਣ ਇਤਨਾ ਗਿਰ ਜਾਵਣਾ ਕਿ ਮੈਂ ਕੋਈ ਨਹੀਂ ਵੇਖਣਾ ਕਿ ਤੇਰੀ ਜਾਨ ਵੀ ਲੈਣੀ ਪਈ ਤਾਂ ਮੈਂ ਲੈ ਲੈਣੀ ਹੈ तू गिर तक गया तो और की गिरना है कितना खोर तो गिरना है कितना तू लालची इंसान है गया मैं तो सोचा भी कोई ना कि मैं की करती पई है तो तू कैंजला निकले ਹੁਣ ਸਬੂਤ ਲੱਭਦੀ ਬਾਤ आमे शेर मेरे को तो वो एको सबूत आई तस्वीर मैं ਉਹਨਾਂ ਨੂੰ ਉਹ ਵਿਖਾਵਾਂ ਲੇਕਿਨ ਇਸ ਘਟਿਆ ਇਨਸਾਨ ਮੇਰਾ ਫੋਨ ਹੀ ਬੰਦ ਛੜਿਆ ਹੁਣ ਮੈਂ ਉਹਨਾਂ ਨੂੰ ਕੀ ਜਾ ਕੇ ਵਿਖਾਈ ਸੰਗੇ ਪਰ ਕੀ ਹੈ ਗਲਤੀ ਤਾਂ ਸਾਰੀ ਮੇਰੀ ਆਪਣੀ ਹੈ ਨਾ ਇਹ ਸਾਰਾ ਕੁਝ ਮੈਂ ਕੀਤਾ ਲਾਲਚ ਵਿੱਚ ਮੈਂ ਆਇਆ ਮੂੰ ਤੇ ਇੰਜੋਏ ਹੋ ਕਰਦਾ ਪਿਆ ਤੇ ਸਜ਼ਾ ਮੈਨੂੰ ਦਿੱਤੀ ਹੈ ਹਾਂ ਇਹ ਇੱਕ ਬੰਦਾ ਹੈ ਜਿਹੜਾ ਇਸ ਮੁਸ਼ਕਿਲ ਚੋਂ ਮੈਨੂੰ ਕੱਢ ਸਕਦਾ ਹੈ। ਮੈਂ ਉਸੇ ਕੋਲ ਜਾਣੀ अस्सलाम वालेकुम ਵਾਲੇਕੁਮ ਸਲਾਮ भाई अगर मैं थोड़ा घरों ही पता किया तुसी घर कोई ना है ਕਿਉਂ ਕੀ ਬਣਿਆ ਖੈਰ ਤੇ ਹੈ ਕਿਉਂ ਸਾਹ ਚੜੇ ਹੋਏ हाँ बस थोड़े ਨਾਲ ਇੱਕ ਨਿੱਕਾ ਜਿਹਾ ਕੰਮ ਆਈ ਹੁਕਮ ਕਰੋ ਕੀ ਕੰਮ भाई इधर ये दसो कि ਜਦੋਂ ਆਮ ਸ਼ੇਰ ਤੇ ਮੇਰੀ ਸ਼ਾਦੀ ਆਈ ਉਸ ਦੀ ਵੀਡੀਓ ਤੁਸੀਂ ਬਣਾਈ ਆਈ ਨਾ ਹਾਂ ਵੀਡੀਓ ਮੈਂ ਬਣਾਈ ਹੈ ਹਾਂ ਅੱਛਾ ਤੇ ਉਹ ਵੀਡੀਓ ਹੈ ਤੁਹਾਡੇ ਕੋਲ ਵੀਡੀਓ ਸ਼ਾਇਦ ਮੈਂ ਭਾਈ ਅਹਿਮਦ ਸ਼ੇਰ ਨੂੰ ਦੇ ਛੱਡੀ ਆ ਯੂਐਸਬੀ ਤੇ ਮੈਂ ਤਾਂ ਆਪਣੇ ਲਈ ਕੱਟ ਛੱਡੀ ਆ
ਕਰ ਛੱਡਿਆ ਮਜ਼ੀਦ ਤੁਸੀਂ ਵੇਖ ਕੇ ਦੱਸ ਦਿਓ ਅਗਰ ਤੁਹਾਡੇ ਕੋਲ ਸ਼ਾਇਦ ਵੀਡੀਓ ਨਾ ਮੇਰੇ ਕੰਪਿਊਟਰ 'ਚ ਸ਼ਾਇਦ ਅਲੀ ਗੱਲ ਕੋਈ ਡਾਟਾ ਪਿਆ ਹੋਣਾ ਤੇ ਕਿਉਂ ਵੀਡੀਓ ਦੀ ਕੀ ਲੋੜ ਪੈ ਗਈ ओ भाई जरूरत नहीं पाएगी अगर कोई तस्वीर हो जावे या कोई थोड़ी सी वीडियो हो जावे ਅੱਛਾ ਮੈਨੂੰ ਲੱਗਦਾ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਨਿਕਾਹ ਵਾਲੀ ਉਹ ਹੁਣ ਤੁਸੀਂ ਉਧਰ ਰੋਲਾ ਪਾਇਆ ਹੋਣਾ हाँ जी ओ ना हम शेर मंदा पे ते ना वो मंदे में पहने तेरे कोल कोई प्रूफ है ते ले आ ਅੱਛਾ ਮੱਛੀ ਮੁਕਰ ਗਿਆ मुकर गया ते उन्हें मैंने आखे कोई प्रूफ तेरे कोल है ते ले मेरे कोल एक तस्वीर आई शादी दी ते हम शेर इतना घटिया इंसान इतना गिर गई इतना लालची हो गया कि उस मेरा फोन ही बांध छड़या ਅੱਛਾ ਤੂੰ ਮੇਰੀ ਭੈਣ ਪਰੇਸ਼ਾਨ ਨਾ ਹੋ ਮੈਂ ਜਾਣਾ ਦੁਕਾਨ ਤੇ ਕੰਪਿਊਟਰ ਦੇ ਵਿੱਚ ਮੇਰੇ ਡਾਟਾ ਪਿਆ ਹੋਣਾ ਉਹ ਨੈਟ ਕੋਨਾ ਦੁਕਾਨ ਤੇ ਚੱਲਦਾ ਪਿਆ ਜਿਸ ਤੋਂ ਮੈਂ ਇੱਥੇ ਆ ਕੇ ਬੈਠਾ ਹਾਂ ਇੱਥੇ ਨੈਟ ਸਹੀ ਚੱਲਦਾ ਪਿਆ अच्छा मेरा बिरा मैं घर जांदी पई हां ते मेनू लाजमी हुणे पता करके ਤੁਸੀਂ ਘਰ ਜਾਓ ਤੇ ਮੈਂ ਤੁਹਾਡੇ ਪਿੱਛੇ ਹੀ ਆਉਂਦਾ ਪਿਆ ਡਾਟਾ ਜਿਹੜਾ ਆਪਣੇ ਮੋਬਾਈਲ 'ਤੇ ਕਰਕੇ ਮੈਂ ਲਾਇਆ ਮੈਨੂੰ ठीक है मेहरबानी किदू ना किदू काट के ले आवे ऐसा ही ਠੀਕ ਹੈ ਤੁਸੀਂ ਜਾਓ ओके, ਬੇਫਿਕਰ ਹੋ ਜਾਓ ਤੁਸੀਂ ਮੈਨੂੰ ਇਹ ਦੱਸੋ अमर शेर गल सुन ਚੌਥੇ ਦਿਨ ਦੀ ਇਹੋ ਸ਼ਿਕਾਰ ਬੰਡੀ ਪਿਓ ਹੈ एक मिनट ठहरे ना ਹੁਣ ਹੁਣ ਉਹ ਸਵਾਣੀ ਲੈ ਕੇ ਆਈਏ ਸਬੂਤ ਪ੍ਰੂਫ प्रूफ है मेरे कोलो जेड़े मेरे कोल था ना तो ये सारे मिटा छड़े ना हैदर 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 कौन है हैदर ਤੂੰ हैदर तू की मतलब तू हैदर नु जानदा है ਹਾਂਜੀ ਜੀ ਮੈਂ ਇਹਨਾਂ ਦੀ ਵੀਡੀਓ ਬਣਾਈ ਹੈ ਸ਼ਾਦੀ ਦੀ शादी की वीडियो बनाई है वीडियो ਆ ਵੇਖੋ ਆਇਆ ਮੈਂ ਸ਼ੇਰ ਸਾਹਿਬ ਦੇ ਦੁੱਲਾ ਆ ਨਾਲ ਇਹਨਾਂ ਦੇ ਦੁਲਹਨ ਬੈਠੀ ਨਹੀਂ ਆ ਮੌਲਵੀ ਸਾਹਿਬ ਤੇ ਆ ਮੈਂ ਨਾਲ ਬੈਠਾ ਗਵਾ वाह गुड क्या बात है भाई क्या ये भी झूठ है ਹਾਂ ਇਹ ਸੱਚ ਹੈ ਤੇ ਅਗਲਾ ਸੱਚ ਵਿੱਚ ਜਾਣ ਲਿਓ ਮੈਨੂੰ ਤੁਹਾਡੇ ਘਰ ਵਿੱਚ ਗੱਲਾਂ ਨਾਲ ਹੀ ਤੇ ਨਾਦੀਆ ਨੂੰ ਫਸਾਉਣ ਵਾਲੀ ਤੇ ਨਿਕਾਹ ਇਹਦੇ ਨਾਲ ਕਰਾਉਣ ਵਾਲੀ ਵੀ ਜਾਂ ਸਵਾਣੀ ਹੈ निकाह मैं करावन वाली ਹਾਂ ਕੋਈ ਨਾ ਇਹ ਬਕਵਾਸ ਕੀਤਾ ਬਈ ਤੇਰਾ ਉਹਦੇ ਨਾਲ ਨਿਕਾਹ ਹੋ ਜਾਸੀ ਤੇ ਤੂੰ ਪੈਸੇ ਚ ਹੋ ਜਾਸੇ ਮੇਰੀ ਜ਼ਿੰਦਗੀ ਵੀ ਸਕੂਨ ਦੀ ਗੁਜ਼ਰ ਸੀ ਕੋਈ ਨਾ ਇਹ ਗੱਲਿਆ आ मशर तेरे मैं निकाह वास्ते ना ये आख्या तेन मैं ये आख्या कि तू सिर्फ सेटिंग बना ला ये हाँ, मेरी हुण गलती सुन लियो। है लेकिन निकाह वास्ते तो तेन मैं कोई ना आख्या बैठा है की आखे आया ये सच है कि इस तेनु शर्म नहीं आई तेनु शर्म नहीं आई तू मेरी जिंदगी बर्बाद करके रख दी तो तू मजाक समझती पई है ते तू घटिया इंसान तेनु शर्म ते या नहीं आई ना ਤੁਸੀਂ ਆਪਣੇ ਸਵਾਦ ਵਾਸਤੇ ਆਪਣੇ ਲਾਲਚ ਵਾਸਤੇ ਇਹ ਬਗੈਰਤੀ ਕੀਤੀ ਹੈ ना मेरा पुत्र हौसला जवाई है मेरा मैं नहीं जिंदगी ਤੁਸੀਂ ਅਜੇ ਵੀ ਆਂਦੇ ਪਏ ਹੋ ਤੁਹਾਡਾ ਜਵਾਈ ਹੈ पुत्र जवाई है मेरा बस करो ना बोल मेरा जवाई है मैं तो लड़ भी नहीं सकता जवाई को हमेशा शेर नहीं होंगे अमर शेर ठीक है तू मेरा जवाई है पता सानू लग गया सारा ऐ समानी सच उगल दिता मगर ये है साढ़े सामने इन तू तलाक दे। मैं तो इत्थे राजी ਅਬੂ ਮਸਲਾ ਹੀ ਚੁੱਪ। ਨਹੀਂ ਹੈ ਤਲਾਕ ਦਾ ਕਿਹੜਾ ਮਸਲਾ ਮੈਂ ਤੈਨੂੰ ਤਲਾਕ ਦਿੱਤੀ आ ਦਫਾ ਹੋ ਜਾ ਹੁਣ हुण दफा हो सो ठीक है हुन जा तू की वेखदी पई इथे साडे नाल ते जड़ी तू करनी आई कर ली चंगा है ना ਅਸੀਂ ਅਹਿਸਾਸ ਕੀਤਾ ਹੀ ਗੱਲ ਕੰਮ ਤੇ ਰੱਖੇ ਸਹੀ ਕੀਤਾ ਵੈਸੇ ਇਸ ਵੀ ਮੈਂ ਤੈਨੂੰ ਆਖਿਆ ਹੀ ਨਾ ਮਿਸਣੀ ਸਮਾਣੀ ਇਸ ਨੂੰ ਨਾ ਰੱਖੋ शाबाश अरे हुण पता लग गया ना तू मेरा जवाई जीवन खान दे नाल ओ ड्रामे रचा के तो ओ बंदा सुखी रहे ये हो नहीं सकता ਮੈਂ ਇਸੇ ਤੁਹਾਨੂੰ ਜੀ ਤਲਾਕ ਦੇ ਛੱਡੀ ਹੈ जे छड्डी ने ਹਾਂਜੀ ਹੁਣ ਤੁਸੀਂ ये त्राय अल्फाज हुने ऐस मेरी दीन दे बोल ਮੈਂ ਇੰਜ ਕੋਈ ਨਹੀਂ ਕਰਨਾ ਸਹਾਣੀ ਮੇਰੀ ਨੂੰ ਤੁਸੀਂ ਤਲਾਕ ਦੀ ਬਾਤ ਛੱਡੀ ਹੈ ਤੇ ਤੇ ਐਡਾ ਸਮਾਣੀ ਦਾ ਪੀਡਾ ਪਿਆਰਾ ਹੈ ਤੂੰ ਜੋ ਲਾਂਤੀ ਇਨਸਾਨ ਆ ਸ਼ਾਦੀशुदा ਹੈ ਤਾਂ ਤੂੰ ਸਾਡੇ ਘਰ ਅੰਬ ਲੈਣ ਆਇਆ ਹੈ। ਫਿਰ ਤੂੰ ਝੂਠ ਕਿਉਂ ਬੋਲਿਆ ਸਾਰਿਆਂ ਨਾਲ तुसा कितना जो ड्रामा ਧੋਖਾ ਦੇਈ ਕੀਤੀ ਹੈ ਮੈਂ ਨਾ ਉਹ ਜ਼ਰੂਰ ਕੀਤੀ ਹੈ अच्छा ਪਰ ਨਾਦੀਆ ਨਾਲ ਮੈਂ ਮੁਖਲਿਸ ਹੋ ਕੇ ਰਹਿਣਾ ਤੁਸੀਂ ਚਾਹੁੰਦਾ ਦੋਵੇਂ ਲਾਲਚੀ ਹੈ ਤੁਸੀਂ ਦੋਵਾਂ ਦੀ ਸਜ਼ਾ ਬਰਾਬਰ ਤੇ ਬਣਦੀ ਹੈ ਮੈਂ ਨਿਕਾਹ ਕੀਤਾ ਇਹਦੇ ਨਾਲ
ਤੂੰ ਤਲਾਕ ਤੇ ਨਹੀਂ ਮੈਂ ਦੇਣੀ? ਤਲਾਕ ਕੋਈ ਨਹੀਂ ਦੇਵਣੀ। ਦਫਾ ਹੋ ਜਾ ਮੇਰੇ ਘਰੋਂ, ਇਹਦੇ ਵਾਸਤੇ ਮੈਂ ਤੈਨੂੰ ਇੰਨਾ ਨਜ਼ਰ ਨਾਲ ਨਾ ਵੇਖਾਂ। ਤਲਾਕ ਜਾਣੇ ਮੈਂ ਜਾਣਾ, ਮੈਂ ਆਪੇ ਅਦਾਲਤ ਲਾ ਲਿਸਾ। ਜਦੋਂ ਮੈਂ ਤਲਾਕ ਦੇਵਾਂ ਉਦੋਂ ਮੁੜ ਦੱਸਿਆ ਹੋ ਜਾ ਤੂੰ ਦਫਾ ਹੋ ਜਾ, ਤੇਰੇ ਵਰਗੇ ਮੈਂ ਸਾਰੇ ਵੇਖੇ ਨੇ। ਠੀਕ ਕੀਤਾ ਅਬੂ ਤੁਸੀਂ ਇਹਦੇ ਨਾਲ। ਮੇਰਾ ਪੁੱਤਰ ਕੋਈ ਗੱਲ ਨਹੀਂ, ਤੇਰੇ ਨਸੀਬ ਵਿੱਚ ਇਹ ਲਿਖਿਆ ਹੋਇਆ ਹੈ। ਮੇਰਾ ਪੁੱਤਰ ਹੋ ਗਿਆ, ਹੁਣ ਰੋਣ ਦੀ ਕਾਈ ਲੋੜ ਨਹੀਂ। ਇਹਨਾਂ ਬੰਦਿਆਂ ਦਾ ਅਬੂ ਮੈਨੂੰ ਰੋਣਾ ਇਸ ਗੱਲ ਦਾ ਨਹੀਂ ਕਿ ਮੇਰਾ ਘਰ ਉੱਜੜ ਗਿਆ ਹੈ। ਮੈਨੂੰ ਰੋਣਾ ਇਸ ਗੱਲ ਦਾ ਹੈ ਕਿ ਇਸ ਦੁਨੀਆ ਤੇ ਹਾਲੇ ਵੀ ਆਵਾਮ ਲਾਲਚੀ ਪਈ ਹੋਈ ਹੈ। ਇੱਕ ਔਰਤ ਆਪਣੇ ਘਰ ਵਾਲੇ ਨੂੰ ਲਾਲਚ ਮਗੇ ਦੂਸਰੀ ਔਰਤ ਦੀ ਜ਼ਿੰਦਗੀ ਬਰਬਾਦ ਕਰਨ ਵਾਸਤੇ ਆਂਦੀ ਪਈ ਹੈ ਤੇ ਤਕਲੀਫ ਕੋਈ ਨਹੀਂ ਮੈਨੂੰ। ਪਤਾ ਨਹੀਂ ਕਿਤਨੀਆਂ ਔਰਤਾਂ ਦੇ ਘਰ ਖਰਾਬ ਕੀਤੀ ਖਲੋਤੀਆਂ ਤੇ ਕੀ ਕੁਝ ਕੀਤੀ ਖਲੋਤੀਆਂ ਸਿਰਫ ਆਪਣੇ ਲਾਲਚ ਮਗੇ। ਬਸ ਇੰਜ ਨਹੀਂ ਅਬੂ ਹੋਣਾ ਚਾਹੀਦਾ। ਮੈਂ ਤਾਂ ਚਲੋ ਬਰਦਾਸ਼ਤ ਕਰ ਲਈਦਾ, ਲੇਕਿਨ ਕੱਲ ਨੂੰ ਕੋਈ ਹੋਰ ਔਰਤ ਆਪਣੇ ਘਰ ਵਾਲੇ ਨੂੰ ਆਪਣੇ ਲਾਲਚ ਮਗਰ ਕਿਸੇ ਹੋਰ ਨਾਲ ਸੈਟਿੰਗ ਕਰਨ ਵਾਸਤੇ ਆਂਦੀ ਪਈ ਹੈ ਤੇ ਉਹ ਅਬੂ ਅੱਛੀ ਗੱਲ ਨਹੀਂ। ਤੇ ਅੱਜ ਦਾ ਸਾਡਾ ਜਿਹੜਾ ਮੁਆਸ਼ਰਾ ਹੈ ਨਾ, ਸਾਡੇ ਮੁਆਸ਼ਰੇ 'ਚ ਇਹ ਚੀਜ਼ਾਂ ਆਮ ਹਨ। ਮੀਆਂ ਬੀਵੀ ਰਲ ਜਾਂਦੇ ਨੇ ਤੇ ਦੂਸਰੇ ਘਰ ਦੀ ਉਹ ਤਬਾਹੀ ਪੱਟ ਕੇ ਰੱਖ ਦਿੰਦੇ ਨੇ। ਮੇਰੇ ਪੁੱਤਰ ਮੈਨਾਂ ਦੋਵਾਂ ਨੂੰ ਥਾਣੇ ਫਦਾਵਣਾ ਹੀ। ਇਹ ਚੱਕਰਬਾਜ਼ ਹਨ, ਚਾਲਬਾਜ਼ ਹਨ, ਦੋਵੇਂ ਸਮਾਣੀ ਮਰੋ। ਠੀਕ ਤੇਰੇ ਨਸੀਬਾਂ ਦੇ ਵਿੱਚ ਇਹੋ ਲਿਖਿਆ ਹੈ। ਅਬੂ ਮੈਨੂੰ ਕੋਈ ਪਛਤਾਵਾ ਨਹੀਂ। ਮੈਨੂੰ ਹੈ ਪਛਤਾਵਾ। ਸਾਰੀ ਜ਼ਿੰਦਗੀ ਇਹਨਾਂ ਡਰਾਮੇ ਦੇ ਮਗਰ ਮੇਰੀ ਧੀ ਤਲਾਕੀ ਹੋ ਸਕੀ।